ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 11 ਨਵੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਜੇ VPN। ਆਹੋ, VPN ਕੀ ਹੁੰਦਾ? ਜਿਹਦੇ ਨਾਲ ਇੰਟਰਨੈਟ ਚਲਾਉਂਦੇ ਜੇ ਕਈ ਸਾਰੇ ਤੁਹਾਡੇ ਤੋਂ ਸੱਜਣ ਜਿਹੜੇ ਨੇ ਉਹ ਸਾਡਾ ਵੀਲੌਗ ਨਹੀਂ ਵੇਖ ਸਕਦੇ, ਹੋਰ ਦੋਸਤਾਂ ਦਾ ਨਹੀਂ ਵੇਖ ਸਕਦੇ। ਉਹ ਪਹੀਆ ਹੀ ਘੁੰਮਦਾ ਰਹਿੰਦਾ ਹੈ, ਜਿਵੇਂ ਕਿਸਮਤ ਦਾ ਪਹੀਆ ਪਾਕਿਸਤਾਨ ਦਾ ਘੁੰਮਣ ਡਿਆ, ਉਂਝ ਹੀ ਤੁਹਾਡੇ ਇੰਟਰਨੈਟ ਦਾ ਪਹੀਆ ਘੁੰਮਦਾ ਰਹਿੰਦਾ। ਅਤੇ ਇਹ ਜਿਹੀ ਉਹ ਬਾਜੀ ਜਿਹੜੀ ਤੁਹਾਨੂੰ ਅਸੀਂ ਵਿਖਾਉਣ ਡਏ ਹਾਂ, ਜਿਹੜੀ ਇੰਟਰਨੈਟ ਖਾ ਜਾਂਦੀ ਹੈ। ਹਾਂਜੀ, ਇਹ ਮਿਰਚਾਂ ਪਾ ਕੇ ਅਤੇ ਲੂਣ ਪਾ ਕੇ ਸਾਰਾ ਹੀ ਇੰਟਰਨੈਟ ਖਾ ਜਾਂਦੀ ਹੈ। ਇਸ ਵੇਲੇ ਵੀ ਖਾ ਕੇ ਬੈਠੀ ਜੇ, ਤਾਦੀ ਆਰਾਮ ਦੇ ਨਾਲ ਐਡੀ ਪੁਰਸਕੂਨ ਸ਼ਕਲ ਦੇ ਨਾਲ ਬੈਠੀ ਜੇ। ਇਹ ਉਹੀ ਬਾਜੀ ਹੈ ਜਿਹੜੀ ਕਦੇ ਕੋਈ ਗੱਲ ਆਉਂਦੀ ਹੈ ਅਤੇ ਕਦੇ ਕੋਈ ਗੱਲ ਆਉਂਦੀ ਹੈ। ਹੁਣ ਕਿਤੇ ਇਹ ਨਾ ਆਖਦੇ ਵੀ ਸਮੋਗ ਬੜੀ ਹੈ ਅਤੇ ਜ਼ਰਾ ਇੰਟਰਨੈਟ ਕਮਲਾ ਹੋ ਗਿਆ, ਉਹਦੀਆਂ ਅੱਖਾਂ ਸੜਦੀਆਂ ਨੇ, ਅਤੇ ਇਸ ਵਜ੍ਹਾ ਤੋਂ ਅੱਜ ਕੱਲ੍ਹ ਇੰਟਰਨੈਟ ਬੰਦ ਹੈ। ਬਹਰਹਾਲ ਨਵੀਂ ਖਬਰ ਇਹ ਹੈ ਕਿ ਅੱਗੇ ਤੇ YouTube ਤੇ ਟਵਿੱਟਰ ਤੇ X ਤੇ ਇਹ ਸਾਰੀਆਂ ਸ਼ਾਵਾਂ ਬੰਦ ਕੀਤੀਆਂ ਸੀ। ਹੁਣ ਕੋਈ ਨਵਾਂ ਸਿਸਟਮ ਖਰੀਦ ਕੇ ਲਾਇਆ ਅਤੇ ਉਸ ਸਿਸਟਮ ਨੂੰ ਲਾਉਣ ਤੋਂ ਬਾਅਦ ਹੁਣ VPN ਵੀ ਚੱਲਣੋਂ ਪਾਕਿਸਤਾਨ ਦੇ ਵਿੱਚ ਹਟ ਗਏ ਨੇ। ਕੱਲ੍ਹ ਸਾਰਾ ਦਿਨ ਲੋਕ ਰੋਂਦੇ ਪਿੱਟਦੇ ਰਹੇ ਕਿ ਸਾਡਾ ਇੰਟਰਨੈਟ ਨਹੀਂ ਚੱਲਣ ਡਿਆ। ਅੱਛਾ, ਇੱਕ ਤਾਂ ਨਾ ਤੁਸਾਂ ਵੀਲੌਗ ਵੇਖਣੇ ਨੇ, ਤੁਸਾਂ ਹੋਰ ਦੂਜੇ ਕੰਮ ਕਰਨੇ ਨੇ, ਉਹ ਵੀ ਬੜੇ ਜ਼ਰੂਰੀ ਨੇ ਜ਼ਾਹਿਰ ਹੈ ਤੁਹਾਡੇ ਸਾਰਿਆਂ ਵਾਸਤੇ। ਲੇਕਿਨ ਉਸ ਤੋਂ ਵੀ ਬਹੁਤਾ ਮਸਲਾ ਉਹਨਾਂ ਬੱਚਿਆਂ ਨੂੰ ਬਣਿਆ ਜਿਹੜੇ ਆਪਣੀ ਰੋਜ਼ੀ ਰੋਟੀ ਬਾਹਰੋਂ ਕਮਾਉਂਦੇ ਨੇ, ਅਮਰੀਕਾ 'ਚੋਂ ਜਾਂ ਦੂਸਰੇ ਥਾਵਾਂ ਤੋਂ। ਉਹਨਾਂ ਨੂੰ ਔਨਲਾਈਨ ਆਰਡਰ ਮਿਲਦੇ ਨੇ, ਉਹ ਸੌਫਟਵੇਅਰ ਇੰਜੀਨੀਅਰ ਨੇ ਜਾਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਕੰਪਨੀਆਂ ਨੂੰ, ਜਿਸ ਤਰ੍ਹਾਂ ਬੈਂਕਾਂ ਦੇ ਕਾਲ ਸੈਂਟਰ ਨੇ ਦੂਜੇ। ਉਹ ਵਿਚਾਰੇ ਮਾਰੇ ਜਾਂਦੇ ਨੇ ਸਾਰੇ ਦੇ ਸਾਰੇ, ਉਹ ਕੰਮ ਨਹੀਂ ਕਰ ਸਕਦੇ। ਅਤੇ ਇਹਨਾਂ ਨੇ ਇੱਕ ਨਵੀਂ ਤਬਾਹੀ ਕਰ ਛੱਡੀ ਹੈ। ਇਹ ਇੰਟਰਨੈਟ ਖਾਣ ਵਾਲੀਆਂ ਜਿਹੜੀਆਂ ਜਿੰਨ ਅਤੇ ਚੜੇਲਾਂ ਨੇ, ਇਹਨਾਂ ਨੇ ਜਨਾਬ ਇੰਟਰਨੈਟ ਜਿਹੜਾ ਖਾ ਲਿਆ। ਉਹ ਬਲਕਿ ਜਿਹੜੇ ਅਦਨਾਨ ਆਦਲ ਸਾਹਿਬ ਨੇ, ਉਹਨਾਂ 'ਤੇ ਬੜੀ ਖੂਬਸੂਰਤ ਗੱਲ ਕੀਤੀ। ਉਹਨਾਂ ਕਿਹਾ ਵੀ ਜਿਹੜੀਆਂ ਸਮੁੰਦਰ 'ਚ ਰਹਿਣ ਵਾਲੀਆਂ ਸ਼ਾਰਕ ਮੱਛੀਆਂ ਨੇ ਨਾ, ਉਹ ਵੀ ਪਾਕਿਸਤਾਨ ਦੇ ਗਰੀਬ ਆਦਮੀ ਦੇ ਖਿਲਾਫ ਨੇ। ਉਹਨਾਂ ਕੋਲ ਕਿਸੇ ਨੇ ਪੁੱਛਿਆ ਵੀ ਉਹ ਕਿਵੇਂ? ਉਹਨਾਂ ਕਿਹਾ ਜੀ ਵੇਖੋ, ਤੀਸਰੇ ਕੁ ਦਿਨ ਸ਼ਾਰਕ ਜਿਹੜੀ ਚੱਕ ਮਾਰ ਕੇ ਅਤੇ ਉਹ ਇੰਟਰਨੈਟ ਦੀ ਕੇਬਲ ਖਾ ਜਾਂਦੀ। ਇਹ ਮੈਂ ਨਹੀਂ ਆਂਦਾ, ਇਹ ਆਪਣੇ ਭਾ ਹਫੀਜ਼ ਹੁਣੀ ਆਖਦੇ ਨੇ। ਹਾਂਜੀ, ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ। ਵੈਸੇ ਹਫੀਜ਼ ਸਾਹਿਬ, ਤੁਸੀਂ ਸਾਨੂੰ ਪਹਿਲਾਂ ਵਾਰਨਿੰਗ ਦਿੰਦੇ ਹੁੰਦੇ ਸੋ ਟਵਿੱਟਰ ਦੇ ਉੱਤੇ, ਉਹ ਨਹੀਂ ਦਿੱਤੀ ਬੜੇ ਚਿਰ ਤੋਂ। ਅਸੀਂ ਵੀ ਤੁਹਾਨੂੰ ਮਿਸ ਕਰਦੇ ਹਾਂ ਅਤੇ ਉਹ ਤੁਸੀਂ ਹਟ ਗਏ ਜੇ। ਪਤਾ ਨਹੀਂ ਅਸਾਂ ਤੁਹਾਨੂੰ ਰੰਦਾ ਫੇਰਿਆ ਇਸ ਤੋਂ ਹਟ ਗਏ ਜੇ ਜਾਂ ਕਿਹੜੀ ਗੱਲ ਹੈ। ਮਤਲਬ ਇੱਥੇ ਵੀਲੌਗ 'ਤੇ ਤੁਹਾਡਾ ਨਾਂ ਲਈਦਾ, ਇਸ ਲਈ ਹਟ ਗਏ ਜੇ। ਅਤੇ ਸਰਕਾਰ ਭੇਜਦੇ ਰਿਹਾ ਕਰੋ ਕੋਈ ਸਾਡੇ ਖਿਲਾਫ ਕੋਈ ਨਾ ਕੋਈ, ਮੇਰਾ ਮਤਲਬ ਹੈ ਟਵਿੱਟਰ ਨੂੰ ਕੋਈ ਸ਼ਿਕਾਇਤ ਸ਼ਕੂਤ ਭੇਜਦੇ ਰਿਹਾ ਕਰੋ। ਇੱਕ ਵਾਰੀ ਇਹਨਾਂ ਇੱਕ ਇਹੋ ਜਿਹਾ ਕੰਮ ਕੀਤਾ ਕਿ ਅਸੀਂ ਟਵੀਟ ਜਿਹੜਾ ਉਹ ਭਾ ਹਫੀਜ਼ ਵਾਸਤੇ ਕੀਤਾ, ਅਤੇ ਸਾਨੂੰ ਜਨਾਬ ਟਵਿੱਟਰ ਵਾਲਿਆਂ ਨੇ ਇੱਕ ਸ਼ਿਕਾਇਤ ਘੱਲੀ ਕਿ ਜਨਾਬ ਇੰਡੋਨੇਸ਼ੀਆ ਦੀ ਜਿਹੜੀ ਪੁਲਿਸ ਹੈ ਨਾ, ਹਾਂਜੀ ਇੰਡੋਨੇਸ਼ੀਆ ਦੀ, ਉਹਨਾਂ ਨੇ ਤੁਹਾਡੀ ਸ਼ਿਕਾਇਤ ਕੀਤੀ, ਪਤਾ ਨਹੀਂ ਪੁਲਿਸ ਕੇ ਐਜੂਕੇਸ਼ਨ ਡਿਪਾਰਟਮੈਂਟ, ਕਿ ਤੁਹਾਡਾ ਟਵੀਟ ਜਿਹੜਾ ਨਾ ਉਹਨਾਂ ਦੇ ਖਿਲਾਫ ਹੈ। ਅੱਛਾ, ਮੈਂ ਗੌਰ ਨਾਲ ਵੇਖਿਆ ਵੀ ਕੋਈ ਲਫ਼ਜ਼ ਰਲਦਾ ਮਿਲਦਾ ਤਾਂ ਨਹੀਂ ਇੰਡੋਨੇਸ਼ੀਆ ਦੇ ਨਾਲ। ਉਹ ਅਸੀਂ ਤਾਂ ਗੱਲ ਭਾ ਹਫੀਜ਼ ਦੀ ਕਰਨ ਡਏ ਸਾਂ, ਅਤੇ ਭਾ ਹਫੀਜ਼ ਦੇ ਰਾਬਤੇ ਵੇਖੋ ਕਿੱਥੇ ਕਿੱਥੇ ਨੇ। ਕਿ ਭਾ ਹਫੀਜ਼ ਨੇ ਮੇਰਾ ਖਿਆਲ ਇੰਡੋਨੇਸ਼ੀਆ ਵਾਲਿਆਂ ਨੂੰ ਆਖਿਆ, ਜਾਂ ਉੱਥੋਂ ਕੋਈ ਤੁਸੀਂ ਇਹ ਆਖ ਲਓ ਵੀ ਜਾਂ ਤਾਂ ਫਿਰ ਉੱਥੋਂ ਕੋਈ VPN ਲਾ ਕੇ, ਮੈਨੂੰ ਨਹੀਂ ਪਤਾ ਕਾਰਵਾਈ ਕਿਵੇਂ ਪਾਈ ਹੈ, ਪਰ ਉਧਰੋਂ ਦੀ ਕਰਕੇ ਜਿਹੜੀ ਹੈ ਨਾ, ਉੱਥੋਂ ਦੀ ਗੌਰਮੈਂਟ ਦੀ ਜਿਹੜੀ ਕੰਪਲੇਨ ਕਰਾਈ ਟਵਿੱਟਰ ਦੇ ਕੋਲੋਂ। ਟਵਿੱਟਰ ਵਾਲਾ ਜਿਹੜਾ ਬਾਬਾ ਹੈ, ਬਾਬਾ ਐਲਾਨ ਮਸਕ, ਉਹ ਜਿਉਂਦਾ ਰਹੇ। ਉਹ ਇਹਨਾਂ ਸਾਰਿਆਂ ਨੂੰ ਚੰਗਾ ਟੱਕਰਿਆ। ਉਹ ਆਂਦਾ ਵੀ ਮੈਂ ਕੋਈ ਸ਼ੈ ਬੰਦ ਨਹੀਂ ਕਰਨੀ ਅਤੇ ਮੈਂ ਕਿਸੇ ਦੀ ਆਵਾਜ਼ ਬੰਦ ਨਹੀਂ ਕਰਨੀ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਵਾਹਿਦ ਬੰਦਾ ਹੈ ਜਿਹੜਾ ਫਰੀਡਮ ਆਫ ਸਪੀਚ, ਆਜ਼ਾਦੀ ਇਜ਼ਹਾਰੇ ਰਾਏ, ਜਿਹੜਾ ਆਂਦਾ ਖੁੱਲ੍ਹ ਕੇ ਖੰਘੋ ਅਤੇ ਖੁੱਲ੍ਹ ਕੇ ਬੋਲੋ, ਉਹ ਐਲਾਨ ਮਸਕ ਹੀ ਹੈ, ਜਿਹੜਾ ਇਸ ਵੇਲੇ ਟਰੰਪ ਦੇ ਨਾਲ ਵੀ ਜੁੜਿਆ ਖਲੋਤਾ ਹੈ। ਅਤੇ ਵੈਸੇ ਵੀ ਇਸ ਵੇਲੇ ਬੜਾ ਤਗੜਾ ਆਦਮੀ ਵੀ ਹੈ, ਅਮੀਰ ਆਦਮੀ ਵੀ ਹੈ, ਅਤੇ ਇਸ ਵੇਲੇ ਵਨ ਆਫ ਦਾ ਜਿਹੜਾ ਰਿਚੈਸਟ ਆਦਮੀ ਹੈ ਦੁਨੀਆ ਦੇ ਵਿੱਚ, ਉਹੀ ਹੈ। ਉਹਨੇ ਬਲਕਿ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਹੈ ਕਿ ਪਿਛਲੇ ਸਾਲ ਉਹਨੇ $10 ਅਰਬ, ਹਾਂਜੀ ਸਾਡੇ ਪੂਰੇ ਖਜ਼ਾਨੇ 'ਚ ਇੰਨੇ ਪੈਸੇ ਨਹੀਂ ਹੈਗੇ ਪਾਕਿਸਤਾਨ ਦੇ ਕੋਲ, ਠੀਕ ਹੈ ਨਾ ਜੀ। $10 ਅਰਬ ਉਹਨੇ ਸਿਰਫ ਇਕੱਲੇ ਨੇ ਟੈਕਸ ਅਦਾ ਕੀਤਾ ਹੈ, ਐਲਾਨ ਮਸਕ ਨੇ। ਇਹ ਉਹਨੇ ਐਲਾਨ ਕੀਤਾ। ਬਹਰਹਾਲ ਉਹ ਜਿਉਂਦਾ ਰਹੇ ਬਾਬਾ ਐਲਾਨ ਮਸਕ, ਜਿਹੜਾ ਉਹਦਾ ਜਿਹੜਾ ਡੇਰਾ ਭਖਿਆ ਹੈ ਚੱਲਣ ਡਿਆ ਟਵਿੱਟਰ ਵਾਲਾ, ਅਤੇ ਆਪਣੇ ਜਿਹੜੇ ਭਾ ਹਫੀਜ਼ ਹੋਣੀ ਨੇ ਉਹਨੂੰ ਬੰਦ ਨਹੀਂ ਕਰਾ ਸਕਦੇ। ਲੇਕਿਨ ਪਾਕਿਸਤਾਨ 'ਚ ਉਹਨਾਂ VPN ਵਗੈਰਾ ਹੋਰ ਕੱਸ ਦਿੱਤੇ ਨੇ। ਅਤੇ ਇਹ ਹੁਣ ਵੇਖਦੇ ਬਹਰਹਾਲ ਲੋਕੀ ਕੋਈ ਨਵਾਂ VPN ਕੱਢਣਗੇ। ਅਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਆਖਾਂਗਾ ਵੀ ਜਿਹੜੇ ਤੁਹਾਡੇ 'ਚੋਂ ਟੈਕਨੋਲੋਜੀ ਦੇ ਐਕਸਪਰਟ ਨੇ ਮੁੰਡੇ, ਜਾਂ ਮੇਰੀ ਟੀਮ ਦੇ ਵਿੱਚ ਅਗਰ ਕਿਸੇ ਨੂੰ ਪਤਾ ਹੈ ਤਾਂ ਉਹ ਜ਼ਰਾ ਸਕਰੀਨ 'ਤੇ ਵਿਖਾ ਦੇਣ ਵੀ ਕਿਹੜੇ VPN ਚੱਲਦੇ ਨੇ, ਤਾਂ ਕਿ ਲੋਕੀ ਉਹ ਵਾਲੇ VPN ਜਿਹੜੇ ਨੇ ਉਹ ਵਰਤਣ ਅਤੇ ਇਹ ਕੰਮ 'ਤੇ ਚੱਲੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਦੇਣੀ ਉਹ ਇਹ ਤਸਵੀਰ ਹੈ। ਇੱਕ ਤਾਂ ਵੀਡੀਓ ਉੱਥੋਂ ਨਿਕਲੀ ਸੀ ਨਾ ਬਾਊ ਜੀ ਦੀ, ਅਤੇ ਹੁਣ ਉਹਨਾਂ ਇੱਕ ਨਵੀਂ ਵੀਡੀਓ ਵੀ ਕੱਢੀ ਹੈ, ਪਰ ਫੜੇ ਗਏ ਨੇ, ਉਹ ਤੁਹਾਨੂੰ ਦੱਸਣੇ ਹੋਣੇ। ਪਰ ਇਹ ਇੱਕ ਤਸਵੀਰ ਵੇਖੋ, ਇਹ ਤਸਵੀਰ ਹੁਣ ਪਤਾ ਨਹੀਂ ਲੀਕ ਹੋਈ ਹੈ ਫੈਸਲਾਬਾਦ ਤੋਂ ਕਿ ਨਹੀਂ। ਇੱਕ ਤਾਂ ਚੌਧਰੀ ਸ਼ੇਰ ਅਲੀ ਸਾਹਿਬ ਨੇ, ਇਹ ਆਬਦ ਸ਼ੇਰ ਅਲੀ ਸਾਹਿਬ ਦੇ ਵਾਲਿਦ ਸਾਹਿਬ ਨੇ, ਬਜ਼ੁਰਗ ਸਿਆਸਤਦਾਨ ਨੇ, ਫੈਸਲਾਬਾਦ ਦੇ ਬੜੇ ਮੰਨੇ ਪਰਮੰਨੇ ਪੁਰਾਣੇ ਸਿਆਸਤਦਾਨ ਨੇ, ਅਤੇ ਉਹਨਾਂ ਦੇ ਨਾਲ ਰਾਣਾ ਸਨਾਉੱਲਾ ਸਾਹਿਬ ਬੈਠੇ ਨੇ। ਹੁਣ ਇਹਨਾਂ ਦੀ ਮੇਰੇ ਖਿਆਲ ਸੁਲ੍ਹਾ ਡਈ ਹੈ, ਜਾਂ ਰਾਣਾ ਸਾਹਿਬ ਜਿਹੜੇ ਨੇ ਉਹ ਚੌਧਰੀ
ਸ਼ੇਰ ਅਲੀ ਸਾਹਿਬ ਦਾ ਪਤਾ ਲੈਣ ਗਏ ਨੇ। ਅੱਛਾ, ਇਹ ਥੋੜ੍ਹਾ ਜਿਹਾ ਮੈਂ ਦੱਸ ਦਿਆਂ ਵੀ ਇਹਨਾਂ ਦੀ ਇੱਕ ਦੂਜੇ ਦੇ ਨਾਲ ਸਿਆਸੀ ਤੌਰ 'ਤੇ ਜਾਨੀ ਦੁਸ਼ਮਣੀ ਹੈ। ਇੱਕ ਦੂਜੇ ਦੇ ਖਿਲਾਫ ਬਿਆਨ, ਇੱਕ ਦੂਜੇ ਦੇ ਖਿਲਾਫ ਉਮੀਦਵਾਰ ਉਤਾਰੇ, ਇੱਕ ਦੂਜੇ ਦੀ ਤਬਾਹੀ ਫੇਰਤੀ। ਚੌਧਰੀ ਸ਼ੇਰ ਅਲੀ ਸਾਹਿਬ ਨੇ ਆਖਿਆ ਵੀ ਰਾਣਾ ਸਨਾਉਲਾ ਕਾਤਲ ਹੈ, ਇਹਨੇ ਇੰਨੇ ਬੰਦਿਆਂ ਨੂੰ ਮਾਰਿਆ। ਮੀਨ ਇੱਕ ਦੂਜੇ ਨਾਲ ਹਰਸ਼ਾਈ ਕਰ ਛੜੀ। ਲੇਕਿਨ ਅੱਜ ਕਿਸਮਤ ਦੀ ਮੈਂ ਇਹੀ ਆਖਾਂਗਾ ਬੇਰਹਿਮੀ ਕਿ ਦੋਵੇਂ ਇੱਕੋ ਹੀ ਬੈੱਡ 'ਤੇ ਬੈਠੇ ਨੇ ਅਤੇ ਦੋਵੇਂ ਦੋਸਤ ਜਿਹੜੇ ਨੇ ਉਹ ਸੁਲ੍ਹਾ ਵੀ ਕਰਨ ਡਏ ਨੇ ਪਰ ਮੂੰਹ ਉਤਰੇ ਨੇ। ਮਤਲਬ ਕਹਿਣ ਦਾ ਇਹ ਹੈ ਵੀ ਰੌਣਕ ਕਿਤੇ ਨਹੀਂ, ਰੌਣਕ ਮੁੱਕ ਗਈ ਹੈ ਅਤੇ ਮਿਲਣ ਡਏ ਨੇ ਇੱਕ ਦੂਜੇ ਦੇ ਨਾਲ। ਫਿਰ ਸੋਚਦੇ ਹੋਵੋਗੇ ਵੀ ਇਹ ਰੌਣਕ ਕਿਉਂ ਮੁੱਕੀ ਹੈ। ਰੌਣਕ ਮੁੱਕਣ ਦਾ ਉਹੀ ਹਾਲ ਹੈ ਵੀ ਜਿਹੜੀ ਉਹ ਚੌਕ ਦੇ ਵਿੱਚ ਸਰਜਰੀ ਹੋਈ ਹੈ। ਜਦੋਂ ਵੱਡੇ ਬਾਊ ਜੀ ਦੀ ਸਰਜਰੀ ਚੌਕ 'ਤੇ ਆਵਾਮ ਕਰਨ ਡਈ ਹੈ ਤਾਂ ਸੋਚੋ ਇਹਨਾਂ ਨੂੰ ਕੀ ਕੀ ਸੋਚਾਂ ਆਉਂਦੀਆਂ ਹੋਣਗੀਆਂ ਅਤੇ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਹੋਣਗੀਆਂ। ਇਹ ਹੁਣ ਹਕੂਮਤ 'ਚ ਹੋਣ ਦੇ ਬਾਵਜੂਦ, ਵਜ਼ੀਰ ਮਸ਼ੀਰ ਬਣਨ ਦੇ ਬਾਵਜੂਦ ਇਹਨਾਂ ਨੂੰ ਪਤਾ ਹੈ ਵੀ ਖੁੱਲ੍ਹ ਕੇ ਕਿਤੇ ਖੰਘ ਵੀ ਨਹੀਂ ਸਕਦੇ। ਕੱਲ੍ਹ ਅਸੀਂ ਤੁਹਾਨੂੰ ਦੱਸਿਆ ਸੀ ਨਾ ਵੀ ਪਹਿਲਾਂ ਆਂਦੇ ਸੀ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਹੀ ਨਹੀਂ। ਹੁਣ ਆਂਦੇ ਨੇ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਖੰਘਿਆ ਹੀ ਨਹੀਂ। ਅਤੇ ਉਹੀ ਗੱਲ ਹੈ ਵੀ ਇਹ ਤਾਂ ਹੁਣ ਕਿਤੇ ਖੰਘ ਵੀ ਨਹੀਂ ਸਕਦੇ। ਚੁੱਪ ਕਰਕੇ ਵਿਚਾਰੇ ਬਗੈਰ ਖੰਘਣ ਤੋਂ ਅਤੇ ਖੰਗੂਰਾ ਮਾਰਨ ਤੋਂ ਨਿਕਲ ਜਾਂਦੇ ਨੇ, ਕਿਉਂਕਿ ਆਵਾਮ ਨਾਲ ਜੋ ਕੁਝ ਇਹਨਾਂ ਕਰ ਛੱਡਿਆ, ਆਵਾਮ ਹੁਣ ਡੀਕਣ ਡਈ ਵੀ ਉਹਨਾਂ ਨੂੰ ਕੋਈ ਮੌਕਾ ਮਿਲੇ। ਜ਼ਾਹਿਰ ਹੈ ਵੋਟ ਪਾਉਣ ਦਾ ਜਾਂ ਕੋਈ ਹੋਰ ਤਰੀਕਾ ਤਾਂ ਉਹ ਇਹਨਾਂ ਦੇ ਕੋਲੋਂ ਆਪਣਾ ਬਦਲਾ ਲੈਣ। ਬਹਰਹਾਲ ਇਹ ਤਸਵੀਰ ਨੂਨ ਲੀਗ ਦੀ ਪੂਰੀ ਕਹਾਣੀ ਦੱਸਣ ਡਈ ਹੈ ਕਿ ਹਕੂਮਤ 'ਚ ਵੀ ਬੈਠੇ ਨੇ ਪਰ ਇਹਨਾਂ ਦੀ ਜਿਹੜੀ ਹੈ ਉਹ ਤਬਾਹੀ ਕੱਢ ਕੇ ਰੱਖ ਦਿੱਤੀ ਹੈ। ਇਹ ਸਾਰਾ ਜੋ ਕੁਝ ਇਹਨਾਂ ਨੇ ਆਪਣੇ ਹੱਥਾਂ ਨਾਲ ਆਪ ਬੂਟ ਨੂੰ ਇੱਜ਼ਤ ਦਿੱਤੀ ਹੈ। ਉੱਧਰ ਦੂਜੇ ਪਾਸੇ ਉਹ ਸਵਿਟਜ਼ਰਲੈਂਡ ਦੇ ਚੌਕਾਂ ਦੇ ਵਿੱਚ ਸਰਜਰੀ ਹੋਣ ਡਈ। ਅੱਛਾ, ਇਹ ਵੀ ਤੁਹਾਨੂੰ ਦੱਸ ਦਈਏ ਤੁਰੇ ਤੁਰੇ ਜਾਂਦੇ ਹਾਂ, ਉੱਥੇ ਇਹਨਾਂ ਨੇ ਕੋਈ 4 ਬੰਦੇ ਜਿਹੜੇ ਨੇ ਉਹ ਕਿਸੇ ਹੋਰ ਮੁਲਕ ਤੋਂ ਮੰਗਵਾਏ। ਕੋਈ ਆਂਦਾ ਇਟਲੀ ਤੋਂ ਮੰਗਵਾਏ, ਕੋਈ ਆਂਦਾ ਕਿਤੋਂ ਮੰਗਵਾਏ। ਉਹਨਾਂ ਨੂੰ ਸੱਦ ਕੇ ਤੇ ਪਹਿਲਾਂ ਮੀਆਂ ਸਾਹਿਬ ਉਹਨਾਂ ਨਾਲ ਮੀਟਿੰਗ ਕੀਤੀ, ਫਿਰ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਜਿਹੜਾ ਹੈ ਨਾ ਜੀ ਇਹ ਬਾਹਰ ਜਾਣਾ ਅਤੇ ਤੁਸੀਂ ਬਾਹਰ ਜਾ ਕੇ ਅਤੇ ਆਪਣਾ ਜਿਹੜਾ ਹੈ ਨਾ ਉਹ ਇਹ ਸਾਡੇ ਵਾਸਤੇ ਨਾਅਰੇ ਮਾਰਨੇ ਨੇ। ਫਿਰ ਇੱਕ ਨਵੀਂ ਵੀਡੀਓ ਬਣਾਈ ਅਤੇ ਉਹ ਜਿਹੜੀ ਨਵੀਂ ਵੀਡੀਓ ਬਣਾਈ ਉਹਦੇ 'ਚੋਂ ਨਾਅਰੇ ਮਾਰਨ ਡਏ ਨੇ ਪੂਰੇ 4 ਬੰਦੇ। ਅਤੇ ਫਿਰ ਲੋਕਾਂ ਨੂੰ ਚੇ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਕੱਲ੍ਹ ਵਾਲੀ ਵੀਡੀਓ, ਬਸ ਕੱਲ੍ਹ ਵਾਲੀ ਵੀਡੀਓ 'ਚ ਆਵਾਜ਼ ਕਿਸੇ ਨੇ ਉਹ ਖਾਤੂਨ ਦੀ ਜਾਲੀ ਭਰ ਦਿੱਤੀ ਸੀ, ਅਸਲ ਵੀਡੀਓ ਹੈ। ਪਰ ਲੋਕੀ ਐਡੇ ਕਮਲੇ ਨੇ, ਜਿੱਥੇ ਖਲੋਤੇ ਨੇ ਕੱਲ੍ਹ ਵਾਲੀ ਵੀਡੀਓ 'ਚ ਉਸ ਥਾਂ 'ਤੇ ਕੋਈ ਵੀ ਨਹੀਂ ਸੀ ਖਲੋਤਾ, ਖਾਲੀ ਸਨ। ਫਿਰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਿਹੜੀ ਕਨੀਜ਼ ਹੈ, ਕਨੀਜ਼ੇ ਖਾਸ ਆਪਣੀ ਜਿਹੜੀ ਬਾਜੀ ਡੋਡੋ ਹੈ, ਉਹ ਨਾਲ 2-2 ਬੈਗ ਚੁੱਕੀ ਫਿਰਨ ਡਈ ਹੈ। ਇੱਕ ਬਾਜੀ ਮਰੀਮ ਦਾ, ਇੱਕ ਆਪਣਾ। ਅਤੇ ਉਸ ਵੇਲੇ ਕੱਲ੍ਹ ਉਹ ਵੀ ਨਾਲ ਨਹੀਂ ਸੀ ਤੁਰੀ ਆਉਂਦੀ। ਫਿਰ ਬਾਜੀ ਨੇ ਕੱਲ੍ਹ ਪਾਇਆ ਹੋਇਆ ਸੀ ਕੋਟ, ਜਿਹੜਾ ਕੱਲ੍ਹ ਪਰਸੋਂ ਜਦੋਂ ਸਰਜਰੀ ਹੋਈ ਸੀ ਉਦੋਂ ਕੋਟ ਬਾਜੀ ਨੇ ਪਾਇਆ ਸੀ ਉਹ ਫੌਨ ਕਲਰ ਦਾ ਜਾਂ ਕੋਈ ਆਫ ਵਾਈਟ। ਅੱਜ ਬਾਜੀ ਦਾ ਕੋਟ ਹੋਰ ਸੀ। ਉਸ ਦਿਨ ਬਾਜੀ ਜਿਹੜੀ ਉਹ ਨਵਾਜ਼ ਸ਼ਰੀਫ ਸਾਹਿਬ ਤੋਂ ਗਾਂਹ ਤੁਰੀ ਜਾਣ ਡਈ ਸੀ, ਅੱਜ ਬਾਜੀ ਪਿਛਾਂਹ ਤੁਰੀ ਜਾਣ ਡਈ ਹੈ। ਉਸ ਦਿਨ ਉੱਥੋਂ 2 ਰਾਹਗੀਰ ਵੀ ਜਿਹੜੇ ਨੇ ਉਹ ਕੋਈ ਨਹੀਂ ਸੀ ਲੰਘੇ ਅਤੇ ਅੱਜ ਲੰਘੇ ਨੇ, ਜਿਹਨਾਂ ਚਿੱਟੇ ਕੱਪੜੇ ਵੀ ਪਾਏ ਨੇ। ਇਸ ਲਈ ਇਹ ਲੋਕਾਂ ਨੂੰ ਚੇ ਸਮਝਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕੀ ਇਹਨਾਂ ਸਾਰਿਆਂ ਨੂੰ ਹੁਣ ਏਡੀ ਛੇਤੀ ਨਾ ਤਾਂ ਇਹਨਾਂ ਦੇ ਕਾਬੂ ਆਉਂਦੇ ਨੇ ਅਤੇ ਨਾ ਇਹਨਾਂ ਦੇ ਕਾਬੂ ਆਉਣਾ ਚਾਹੁੰਦੇ ਨੇ। ਬਹਰਹਾਲ ਇਹਨਾਂ ਦੀ ਇਹ ਜਿਹੜੀ ਵੀਡੀਓ ਹੈ ਇਹਨਾਂ ਨਵੀਂ ਜਾਰੀ ਕੀਤੀ ਹੈ, ਉਹ ਉਸ ਵੇਲੇ ਹੀ ਫੜੀ ਗਈ ਜਿਸ ਵੇਲੇ ਵੀਡੀਓ ਜਾਰੀ ਕੀਤੀ। ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਉਹ ਵੀਡੀਓ ਨਹੀਂ, ਇਹਨਾਂ ਦੇ ਆਪਣੇ ਬੰਦੇ ਹੀ ਕਲੇਮ ਕਰਨ ਡਏ ਨੇ ਵੀ ਇਹ ਉਹੀ ਵੀਡੀਓ ਹੈ। ਬਹਰਹਾਲ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਹੈ ਕਿ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਜੱਜ ਸਾਹਿਬ ਰਿਟਾਇਰ ਹੋਏ ਅਤੇ ਉਹਨਾਂ ਦਾ ਅਲਵਿਦਾਈ ਡਿਨਰ ਰੱਖਿਆ ਗਿਆ। ਜਦੋਂ ਵੀ ਕੋਈ ਜੱਜ, ਕੋਈ ਵੀ ਵੱਡਾ ਬੰਦਾ ਰਿਟਾਇਰ ਹੁੰਦਾ ਅਤੇ ਫੇਅਰਵੈਲ ਉਹਦਾ ਡਿਨਰ ਰੱਖਦੇ ਨੇ, ਉਹਨਾਂ ਦਾ ਵੀ ਰੱਖਿਆ। ਜੱਜਾਂ ਦੇ ਕੋਲੋਂ 11,000 ਹਜ਼ਾਰ ਰੁਪਈਆ ਇਕੱਠਾ ਕੀਤਾ ਗਿਆ। ਅੱਛਾ, ਲਾਹੌਰ ਦੇ ਵਿੱਚ ਕਾਫੀ ਸਾਰੇ ਜੱਜ ਨੇ, ਕੋਈ ਮੇਰਾ ਖਿਆਲ 40-50 ਜੱਜ ਹੋਣਗੇ, ਹੋ ਸਕਦਾ ਇਸ ਤੋਂ ਬਹੁਤੇ ਹੋਣ ਜਾਂ ਕੋਈ 4-5 ਘੱਟ ਹੋਣ। ਬਹਰਹਾਲ ਵਾਹਵਾ ਸਾਰੇ ਜੱਜ ਨੇ। ਉਹ ਤੁਸੀਂ ਹਿਸਾਬ ਲਾ ਲਓ ਕਿ ਜਿਸ ਵੇਲੇ 11,000 ਹਜ਼ਾਰ ਰੁਪਈਆ ਇਕੱਠਾ ਹੋਇਆ ਤਾਂ ਵਾਹਵਾ ਸਾਰੇ ਪੈਸੇ ਇਕੱਠੇ ਹੋ ਗਏ। ਕਿਸੇ ਵਜ੍ਹਾ ਤੋਂ ਉਹ ਡਿਨਰ ਨਾ ਹੋ ਸਕਿਆ, ਕਿਸੇ ਵਜ੍ਹਾ ਤੋਂ ਉਹ ਡਿਨਰ ਨਾ ਹੋ ਸਕਿਆ। ਅੱਛਾ, ਕਰਨਾ ਤਾਂ ਇਹ ਚਾਹੀਦਾ ਸੀ ਕਿ ਉਹ ਜਿਹੜੇ ਜੱਜ ਸਾਹਿਬਾਨ ਸਨ ਉਹ ਆਪੇ ਹੀ ਕੋਈ ਤੋਹਫਾ ਲੈ ਕੇ ਦੇ ਦਿੰਦੇ ਜੱਜ ਸਾਹਿਬ ਨੂੰ ਜਿਹੜੇ ਗਏ ਨੇ, ਜਾਂ ਉਹ ਉਹਨਾਂ ਨੂੰ ਪੈਸੇ ਵਾਪਸ ਦੇ ਦਿੰਦੇ। ਮਤਲਬ ਕਿ ਜਿਨ੍ਹਾਂ ਨੇ ਪੈਸੇ ਜਮ੍ਹਾਂ ਕੀਤੇ ਸਨ ਸਾਰੇ ਜੱਜਾਂ ਨੇ, ਉਹਨਾਂ ਨੂੰ ਵਾਪਸ ਪੈਸੇ ਚਲੇ ਜਾਂਦੇ, ਜਾਂ ਉਹਨਾਂ ਪੈਸਿਆਂ ਦਾ ਉਹ ਗਿਫਟ ਦੇ ਦਿੰਦੇ। ਇਹ ਨਹੀਂ ਹੋਇਆ, ਬਲਕਿ ਜਿਹੜੇ ਜਾਣ ਵਾਲੇ ਜੱਜ ਸਾਹਿਬ ਸਨ ਉਹਨਾਂ ਕਿਹਾ ਜਿਹੜਾ ਫੀ ਬੰਦਾ 11,500 ਰੁਪਈਆ ਜਮ੍ਹਾਂ ਹੋਇਆ ਨਾ, ਇਹ ਮੈਨੂੰ ਹੀ ਦੇ ਦਿਓ, ਨਕਦ ਹੀ ਦੇ ਦਿਓ। ਇਹ ਜੇ ਸੂਰਤ ਹਾਲ। ਅਤੇ ਅਸੀਂ ਇੱਥੋਂ ਇਨਸਾਫ ਲੱਭਦੇ ਫਿਰਦੇ ਹਾਂ। ਅਸੀਂ ਲੱਭਦੇ ਫਿਰਦੇ ਹਾਂ ਕਿ ਇਨਸਾਫ ਹੋਏਗਾ ਜਦੋਂ ਮੈਂ ਤੁਹਾਨੂੰ ਆਉਂਦਾ ਵੀ ਅਸੀਂ 95% ਦੇ ਪੱਲੇ ਰਹਿ ਕੁਛ ਨਹੀਂ ਗਿਆ, ਤਾਂ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਹੀ ਆਉਂਦਾ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਉਹ ਗੱਲ ਬਣੀ ਖੜੀ ਹੈ ਕਿ ਜੱਜ ਸਾਹਿਬ ਨੇ ਕਿਹਾ ਵੀ ਉਹ ਬਾਅਦ 'ਚ ਵੇਖਾਂਗੇ। ਇਹ 11,500 ਜਿਹੜਾ ਫੀ ਕਸ ਜੱਜ ਦੇ ਕੋਲੋਂ ਇਕੱਠਾ ਕੀਤਾ ਹੈ ਨਕਦ ਹੀ ਦੇ ਦਿਓ। ਅਤੇ ਉਹ ਨਕਦ ਲੈ ਕੇ ਤੇ ਘਰ ਨੂੰ ਨਿਕਲ ਗਏ ਨੇ ਅਤੇ ਅੱਲਾ ਤੇਰੀ ਯਾਰੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਇੱਕ ਸਰਗੋਧੇ ਦੇ ਜਾਲੀ ਪੀਰ ਸਾਹਿਬ ਨੇ, ਉਹ ਫੜੇ ਗਏ ਨੇ ਅਤੇ ਉਹਨਾਂ ਦੇ ਨਾਲ ਫੋਨ ਫੜਿਆ ਗਿਆ ਅਤੇ ਉਹਦੇ ਵਿੱਚੋਂ ਖਵਾਤੀਨ ਦੀਆਂ ਬੜੀਆਂ ਹੀ ਨਾਜ਼ੇਬਾ ਵੀਡੀਓ ਜਿਹੜੀਆਂ ਨੇ ਉਹ ਫੜੀਆਂ ਗਈਆਂ ਨੇ ਔਰ ਉਹ ਖਵਾਤੀਨ ਦੀਆਂ ਗੰਦੀਆਂ ਵੀਡੀਓ ਬਣਾਉਂਦੇ ਸਨ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ
ਬਲੈਕਮੇਲ ਕਰਦੇ ਸਨ। ਅੱਛਾ, ਇੱਥੇ ਥੋੜ੍ਹਾ ਜਿਹਾ ਮੈਂ ਪੂਰੇ ਮਾਸ਼ਰੇ ਨੂੰ ਆਖਾਂਗਾ ਵੀ ਇਹ ਬੰਦਾ ਤੇ ਬਦਕਾਰ ਹੈ ਹੀ ਸੀ, ਕਸੂਰਵਾਰ ਸੀ, ਲੇਕਿਨ ਸਾਡਾ ਵੀ ਬੜਾ ਕਸੂਰ ਹੈ। ਪਹਿਲਾਂ ਉਸ ਬੰਦੇ ਨੂੰ ਆਪ ਵੇਖੋ ਵੀ ਜੇ ਉਹਦੇ ਕੋਲ ਕੋਈ ਸ਼ੈ ਹੋਏਗੀ ਤਾਂ ਆਪਣੀ ਹਾਲਤ ਨਹੀਂ ਬਦਲ ਲਏਗਾ। ਜਦੋਂ ਅਸੀਂ ਮੁਸੀਬਤ 'ਚ ਹੁੰਦੇ ਹਾਂ ਤਾਂ ਇਨਸਾਨਾਂ ਦੀ ਇੱਕ ਸਾਈਕੋਲੋਜੀਕਲ ਪ੍ਰੋਬਲਮ ਹੈ ਕਿ ਸਾਨੂੰ ਕੋਈ ਸਹਾਰਾ ਚਾਹੀਦਾ ਹੁੰਦਾ, ਕੋਈ ਗੱਲ ਦੱਸਣ ਵਾਲਾ ਚਾਹੀਦਾ ਹੁੰਦਾ। ਕੋਈ ਆਂਦਾ ਆਹ ਕਰ ਦਿਓ, ਅਸੀਂ ਉਹ ਕਰ ਦਿੰਦੇ, ਕੋਈ ਆਂਦਾ ਆਹ ਕਰ ਦਿਓ, ਅਸੀਂ ਉਹ ਕਰ ਦਿੰਦੇ, ਇੱਥੇ ਧਾਗਾ ਬੰਨ੍ਹ ਲਓ, ਅਸੀਂ ਧਾਗਾ ਬੰਨ੍ਹ ਲੈਨੇ, ਇੱਥੇ ਆਹ ਸ਼ੈ ਰੱਖ ਦਿਓ, ਉਹ ਰੱਖ ਦਿੰਦੇ, ਇੱਥੇ ਛੱਡ ਦਿਓ। ਲੇਕਿਨ ਇਹ ਸਾਰੀਆਂ ਗੱਲਾਂ ਇਸ ਲਈ ਹੁੰਦੀਆਂ ਕਿ ਉਸ ਵੇਲੇ ਅਸੀਂ ਡੋਲੇ ਹੁੰਦੇ, ਡਿੱਗਣ ਡਏ ਹੁੰਦੇ, ਅਤੇ ਸਾਨੂੰ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਚਾਹੀਦਾ ਹੈ। ਅਤੇ ਅਸੀਂ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਕੋਈ ਸਾਨੂੰ ਆਂਦਾ ਵੀ ਇਹ ਕਰ ਲਓ, ਅਤੇ ਅਸੀਂ ਉਹ ਕਰ ਲੈਂਦੇ। ਪਰ ਆਪਣੇ ਕੋਲੋਂ ਸਵਾਲ ਪੁੱਛਿਆ ਕਰੋ ਵੀ ਜੇ ਐਡਾ ਹੀ ਕੰਮ ਕਰਨ ਨਾਲ ਇਹ ਬੰਦਾ ਅਗਰ ਐਡਾ ਹੀ ਤਗੜਾ ਹੋਵੇ ਤਾਂ ਆਪਣੀ ਜ਼ਿੰਦਗੀ ਨਾ ਪਹਿਲਾਂ ਬਦਲ ਲੈ। ਅਤੇ ਇਹ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਜਾਂਦੀਆਂ ਨੇ ਇਹੋ ਜਿਹੇ ਪੀਰਾਂ ਦੇ ਕੋਲ, ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਅਤੇ ਆਪਣੇ ਪੂਰੇ ਟੱਬਰਾਂ ਨੂੰ ਮੁਸੀਬਤ 'ਚ ਪਾ ਦਿੰਦੀਆਂ ਨੇ। ਇਹ ਜ਼ਰਾ ਥੋੜ੍ਹਾ ਜਿਹਾ ਸੋਚੋ, ਅਤੇ ਆਪਣੀ ਜ਼ਿੰਦਗੀ ਵੀ ਖਰਾਬ ਕਰਦੇ ਹੋ, ਆਪਣੇ ਘਰ ਵਾਲਿਆਂ ਦੀ ਵੀ, ਆਪਣੇ ਲਈ ਵੀ ਪਰੇਸ਼ਾਨੀ ਬਣਾਉਂਦੇ ਹੋ। ਅਤੇ ਇਹੋ ਜਿਹੇ ਜਿਹੜੇ ਪਖੰਡੀ ਪੀਰ ਨੇ ਇਹਨਾਂ ਦੇ ਕੋਲੋਂ ਦੂਰ ਰਵੋ। ਅਤੇ ਕੋਈ ਵੀ ਬੰਦਾ ਜਿਹੜਾ ਤੁਹਾਡੀ ਇੱਜ਼ਤ ਨਹੀਂ ਕਰ ਸਕਦਾ, ਉਹ ਕਾਹਦਾ ਉਹਨੇ ਮਜ਼ਹਬ ਤੁਹਾਨੂੰ ਦੇਣਾ ਹੈ ਜਾਂ ਕਾਹਦੀ ਕੋਈ ਰੌਸ਼ਨੀ ਦੇਣੀ ਹੈ। ਅਤੇ ਥੋੜ੍ਹਾ ਜਿਹਾ ਇਹਦੇ 'ਤੇ ਸਾਡਾ ਆਪਣਾ ਵੀ ਜ਼ਿੰਮੇਦਾਰੀ ਹੈ, ਸਾਨੂੰ ਆਪਣੀ ਜਹਾਲਤ ਦੇ ਉੱਤੇ ਵੀ ਸੋਚਣਾ ਪੈਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਆਸਿਫ ਜ਼ਰਦਾਰੀ ਸਾਹਿਬ ਦੁਬਈ ਤੋਂ ਕਰਾਚੀ ਵਾਪਸ ਆ ਗਏ ਨੇ। ਅਸੀਂ ਤੁਹਾਨੂੰ ਦੱਸਿਆ ਸੀ ਵੀ ਉਹਨਾਂ ਦਾ ਪੈਰ 'ਤੇ ਲੱਗਿਆ, ਉਹ ਮੈਂ ਡਿੱਗੀ ਤਿਲਕ ਕੇ ਤੇ ਛੜੇ ਜੇਠ ਨੇ ਬੁੱਕਲ 'ਚ ਲੈ ਲਈ। ਉਹ ਚਮਕੀਲਾ ਸਾਹਿਬ ਨੇ ਗਾਣਾ ਲਿਖਿਆ ਸੀ ਅਤੇ ਜਿਹੜੇ ਸੁਰਿੰਦਰ ਛਿੰਦਾ ਸਾਹਿਬ ਨੇ ਗਾਇਆ ਸੀ, ਤੁਹਾਨੂੰ ਚੇਤਾ ਹੀ ਹੈ ਉਹ ਗਾਣਾ, ਸੁਪਰ ਹਿੱਟ ਹੋਇਆ ਸੀ। ਇੱਥੇ ਵੀ ਉਹੋ ਜਿਹਾ ਹੀ ਕੰਮ ਹੋਇਆ। ਜ਼ਰਦਾਰੀ ਸਾਹਿਬ ਦੁਬਈ ਗਏ ਅਤੇ ਆਂਦੇ ਮੇਰਾ ਪੈਰ ਫਿਸਲ ਗਿਆ, ਤਾਂ ਹੁਣ ਮਹੀਨਾ ਮੈਂ ਇੱਥੇ ਹੀ ਰਹਿਣਾ। ਤੁਹਾਨੂੰ ਦੱਸਿਆ ਸੀ। ਅੱਛਾ, ਲੋਕਾਂ ਨੇ ਬੜੇ ਬੜੇ ਕਲਾਬੇ ਮਿਲਾਏ, ਕਈ ਸੱਜਣਾ ਨੇ, ਵੀਲੌਗ ਕਰਨ ਵਾਲਿਆਂ ਨੇ ਵੀ, ਤਜੀਆ ਨਿਗਾਰਾਂ ਨੇ ਵੀ, ਟਵਿੱਟਰ 'ਤੇ ਵੀ ਉਹਨਾਂ ਆਖਿਆ ਜੀ ਇਹ ਸਾਰੇ ਹੀ ਬਾਹਰ ਚਲੇ ਗਏ ਨੇ, ਇਹਨਾਂ ਪਤਾ ਨਹੀਂ ਕੀ ਕਰ ਦੇਣਾ। ਅਤੇ ਮੈਂ ਬਾਰ-ਬਾਰ ਆਨਾ ਵੀ ਜੋ ਪਾਕਿਸਤਾਨ 'ਚ ਕਰਦਾ ਹੈ ਉਹ ਚੌਧਰੀ ਨਿਜ਼ਾਮਦੀਨ ਕਰਦਾ। ਇਹ ਵਿਚਾਰੇ ਤਾਂ ਛਿੱਕ ਨਹੀਂ ਮਾਰਦੇ ਆਪਣੀ ਮਰਜ਼ੀ ਦੇ ਨਾਲ। ਕੋਈ ਲੋਕ ਇਹਨੂੰ ਨਿੱਛ ਵੀ ਆਉਂਦੇ ਨੇ, ਕੋਈ ਛਿੱਕ ਆਉਂਦੇ ਨੇ। ਇਹ ਤਾਂ ਵਿਚਾਰੇ ਛਿੱਕ ਨਹੀਂ ਮਾਰ ਸਕਦੇ ਆਪਣੀ ਮਰਜ਼ੀ ਦੇ ਨਾਲ। ਅਤੇ ਇਹਨਾਂ ਕੀ ਕਰਨਾ ਹੈ? ਜੋ ਕੁਝ ਕਰਨ ਡਿਆ ਉਹੀ ਕਰਨ ਡਿਆ। ਅਗਰ ਇਹ ਕਰਨ ਜੋਗੇ ਹੋਣ ਅਤੇ ਇਹਨਾਂ ਦੀਆਂ ਚੌਕਾਂ ਦੇ ਵਿੱਚ ਸਰਜਰੀਆਂ ਹੋਣ, ਮੈਨੂੰ ਦੱਸੋ ਇਹਨਾਂ ਦੇ ਪੱਲੇ ਕੀ ਹੈ ਵਿਚਾਰਿਆਂ ਦੇ? ਇਹ ਜੋ ਕਰਦਾ ਚੌਧਰੀ ਕਰਦਾ। ਅਤੇ ਇਹ ਤਾਂ ਵਿਚਾਰੇ ਬਾਹਰ ਹੈ, ਸਮੋਗ ਤੋਂ ਭੱਜੇ ਨੇ। ਅਤੇ ਜ਼ਰਦਾਰੀ ਸਾਹਿਬ ਭੱਜੇ ਨੇ ਵੀ ਪੁੱਤਰ ਨੂੰ ਵਜ਼ੀਰ ਆਜ਼ਮ ਬਣਾਉਣਾ ਹੈ, ਸਮਝਦੇ ਉਹਨਾਂ ਦੇ। ਬਾਕੀ ਇਹ ਸਾਰਾ ਟੱਬਰ ਸ਼ਰੀਫਾਂ ਦਾ ਭੱਜਿਆ ਬਾਹਰ ਕੇ ਸਮੋਗ ਨੇ ਜ਼ਰਾ ਜੀਣਾ ਮੁਸ਼ਕਿਲ ਕੀਤਾ। 4 ਦਿਨ ਸਾਹ ਲੈ ਲਈਏ, ਨਾਲ ਬਾਜੀ ਦੀ ਸਰਜਰੀ ਕਰਾ ਲਈਏ, ਅਤੇ ਨਾਲ ਉੱਥੋਂ ISI ਅਤੇ MI ਤੋਂ ਬਚ ਕੇ, ਉਹਨਾਂ ਦੇ ਮਾਈਕਰੋਫੋਨਾਂ ਤੋਂ ਬਚ ਕੇ ਆਪਣੀ ਸਲਾਹ ਕਰ ਲਈਏ ਵੀ ਅੱਗੋਂ ਆਪਣਾ ਹਿਸਾਬ ਕਿਤਾਬ ਕਿਵੇਂ ਚਲਾਉਣਾ। ਅਤੇ ਸਾਡੇ ਬੰਦੇ ਕਲਾਬੇ ਮਿਲਾ ਦਿੰਦੇ ਨੇ, ਝੂਠੋ ਝੂਠ 44 ਇੱਥੇ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਨਾਲ ਮੁਲਾਕਾਤ ਹੋ ਰਹੀ। ਐਡੇ ਝੂਠ ਮਾਰਦੇ ਨੇ ਸਾਡੇ ਬੰਦੇ, ਇਹ ਜੀ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਨਾਲ ਮਿਲਣ ਜਾ ਰਿਹਾ। ਕੋਈ ਆਂਦਾ ਹੈ ਜੀ ਇਹ ਉੱਥੇ ਜਿਹੜੇ ਨਾ ਪੈਸੇ ਜਿਹੜੇ ਲੁੱਟੇ ਨੇ ਨਾ, ਉਹ ਮੈਨੂੰ ਦੱਸੋ ਵੀ ਉਹਨਾਂ 에ਅਰਫੋਰਸ ਦੇ ਜਹਾਜ਼ ਦੇ ਉੱਤੇ ਮੇਰਾ ਡਗਾ ਲਾ ਕੇ ਢੋਲ 'ਤੇ ਪੈਸੇ ਵੰਡਣ ਜਾਣਾ ਉੱਤੇ, ਜੇ ਲੁਕਾਉਣ ਜਾਣਾ, ਜਾਂ ਉਹਨਾਂ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਨੂੰ ਮਿਲਣ ਜਿਹੜਾ ਉਹ ਡਗਾ ਲਾ ਕੇ ਜਾਣਾ। ਉਹ ਲੰਦਨ ਜਾਣ, ਆਪਣੇ ਘਰ ਰਹਿਣ, ਉੱਥੋਂ ਚੋਰੀ ਛੁਪੇ ਜਾ ਕੇ ਕਿਸੇ ਪਾਸੇ 'ਤੇ ਜਿਹੜਾ ਉਹ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਨੂੰ ਮਿਲ ਲੈਣ। ਅਤੇ ਇਹਨਾਂ ਨੂੰ ਮਿਲਦਾ ਕੌਣ ਹੈ? ਹੁਣ ਇਹ ਬਾਊ ਜੀ ਗਏ ਸਨ ਉੱਥੇ ਅਮਰੀਕਾ, ਅਤੇ ਖੱਜਲ ਹੋ ਕੇ ਵਾਪਸ ਆਏ ਨੇ। ਉਹਨਾਂ ਨੂੰ ਉੱਥੇ ਬੰਦਾ ਕੋਈ ਨਹੀਂ ਮਿਲਿਆ ਸਿਵਾਏ ਪਾਕਿਸਤਾਨੀਆਂ ਤੋਂ, ਉਹ ਵੀ ਜਿਹੜੇ 4 ਪਟਵਾਰੀ ਉੱਥੇ ਸਨ। ਅੱਛਾ, ਖੈਰ ਬਾਊ ਜੀ ਤੋਂ ਚੇਤੇ ਆਇਆ ਕਿ ਉੱਥੇ ਜੋ ਕੁਝ ਇਸ ਵੇਲੇ ਹੋ ਰਿਹਾ ਬਾਊ ਜੀ ਦੇ ਘਰ ਦੇ ਬਾਹਰ, ਇਹ ਅਕਸਰ ਲੋਕਾਂ ਦੇ ਉੱਤੇ ਕਾਰਵਾਈ ਕਰਦੇ ਨੇ ਪਾਕਿਸਤਾਨ। ਅਤੇ ਇਹ ਇੱਕ ਨਵਾਂ ਮਾਸਕ ਸਾਹਮਣੇ ਆਇਆ। ਇਹ ਮਾਸਕ ਮੈਨੂੰ ਨਹੀਂ ਪਤਾ, ਅਗਰ ਲੰਦਨ ਦੇ, ਮੇਰਾ ਤਾਂ ਖਿਆਲ ਕਾਨੂੰਨ ਦੇ ਵਿੱਚ ਕੋਈ ਮਮਾਨਤ ਨਹੀਂ ਹੋਏਗੀ। ਅਤੇ ਅਗਰ ਕਾਨੂੰਨ 'ਚ ਮਮਾਨਤ ਨਹੀਂ ਹੈ ਤਾਂ ਫਿਰ ਇਹ ਮਾਸਕ ਪਾ ਕੇ ਜਾਓ। ਅਤੇ ਮੇਰਾ ਤਾਂ ਖਿਆਲ ਹੈ ਕਿ ਮਾਸਕ ਦੇ ਉੱਤੇ ਜਿਹੜਾ ਨਾ ਉਹ ਬਾਊ ਜੀ ਦਾ ਹੀ ਮੂੰਹ ਬਣਾ ਲਓ, ਜਾਂ ਕਿਸੇ ਹੋਰ ਦਾ ਬਣਾ ਲਓ, ਜਿਹੜਾ ਦਿਲ ਕਰਦਾ ਪਾ ਕੇ ਜਾਓ ਅਤੇ ਮਾਰੋ ਨਾਅਰੇ। ਅਤੇ ਮੈਂ ਬਾਰ-ਬਾਰ ਤੁਹਾਨੂੰ ਇੱਕੋ ਹੀ ਗੱਲ ਦੱਸਣ ਡਿਆ ਵੀ 3 ਹੀ ਤਰੀਕੇ ਨੇ ਕਿਸੇ ਨੂੰ ਭੈੜਾ ਕੰਮ ਕਰਨ ਤੋਂ ਡੱਕਣ ਦੇ। ਇੱਕ ਹੈ ਵੀ ਉਹਨੂੰ ਰੱਬ ਦਾ ਡਰ ਹੋਵੇ, ਮੈਂ ਰੱਬ ਦੇ ਸਾਹਮਣੇ ਜਾਣਾ, ਭੈੜਾ ਕੰਮ ਨਾ ਕਰਾਂ, ਜ਼ੁਲਮ ਨਾ ਕਰਾਂ। ਦੂਜਾ ਕਿ ਮੈਨੂੰ ਮੁਲਕ ਦਾ ਕਾਨੂੰਨ ਜਿਹੜਾ ਚੁੱਕ ਕੇ ਜੇਲ੍ਹ 'ਚ ਪਾ ਦੇਗਾ ਮੈਂ ਭੈੜਾ ਕੰਮ ਕੀਤਾ। ਇਹਨਾਂ ਨੂੰ ਨਾ ਰੱਬ ਦਾ ਡਰ ਹੈ, ਜ਼ਾਹਿਰ ਹੈ ਹੁੰਦਾ ਤਾਂ ਕਿਉਂ ਕਰਦੇ ਸਾਰੇ ਕੰਮ। ਅਤੇ ਮੁਲਕ ਦਾ ਕਾਨੂੰਨ ਤੇ ਇੱਥੇ ਜਿਹੜਾ ਜਿੰਨਾ ਲੁੱਚਾ ਉਹਨਾਂ ਉੱਚਾ, ਉਹਦਾ ਵੀ ਇਹਨਾਂ ਨੂੰ ਡਰ ਕੋਈ ਨਹੀਂ। ਅਤੇ ਫਿਰ ਇੱਕੋ ਹੀ ਕੰਮ ਰਹਿ ਜਾਂਦਾ ਵੀ ਇਹਨਾਂ ਦੀ ਜਿਹੜੀ ਹੈ ਉਹ ਖਾਤਰ ਤਵਾਜ਼ਾ ਕਰੋ, ਜਿਵੇਂ ਕਾਜ਼ੀ ਦੀ ਕੀਤੀ ਹੈ ਉਹ ਡੋਨਟ ਵਾਲੀ, ਅਤੇ ਦੂਸਰੀ ਔਰ ਕੱਲਿਆਂ ਇਹਨਾਂ ਦੀ ਨਾ ਕਰੋ, ਕਾਨੂੰਨ ਦੇ ਅੰਦਰ ਰਹਿੰਦੇ ਹੋਏ ਵਾਇਲੈਂਸ ਨਹੀਂ ਕਰਨਾ, ਕਾਨੂੰਨ ਹੱਥ 'ਚ ਨਹੀਂ ਲੈਣਾ, ਲੇਕਿਨ ਔਰ ਗੰਦੀਆਂ ਗਾਲਾਂ ਵੀ ਨਹੀਂ ਕੱਢਣੀਆਂ। ਇਹ 3 ਕੰਮ ਨਹੀਂ ਕਰਨੇ। ਵੈਸੇ ਜ਼ਿੰਦਾਬਾਦ ਮੁਰਦਾਬਾਦ ਆਖੋ, ਇਹਨਾਂ ਨੂੰ ਆਖੋ ਵੀ ਤੁਸੀਂ ਬੇਸ਼ਰਮ ਜੇ, ਇਹ ਆਖਣ ਦੀ ਕਿਹੜੀ, ਜਾਂ ਆਖੋ ਵੀ ਚੋਰ ਜੇ ਤੁਸੀਂ, ਇਹਦੇ 'ਚ ਕਿਹੜਾ ਮਸਲਾ ਹੈ, ਜਾਂ ਆਖੋ ਵੀ ਤੁਸੀਂ ਜ਼ੁਲਮ ਕੀਤਾ, ਜ਼ਾਲਮ ਜੇ। ਅਤੇ ਇਹ ਇਹਨਾਂ ਦੇ ਟੱਬਰ ਜਿਹੜਾ ਵੀ ਤੁਹਾਨੂੰ ਲੱਭਦਾ ਉਹਨਾਂ ਦੇ ਖਿਲਾਫ ਨਾਅਰੇ ਮਾਰੋ।
ਇਹ ਓਵਰਸੀਜ਼ ਪਾਕਿਸਤਾਨੀ ਸਭ ਤੋਂ ਸੁਥਰਾ ਕੰਮ ਤੁਸੀਂ ਬਾਰ-ਬਾਰ ਪੁੱਛਦੇ ਹੋ ਨਾ, ਅਸੀਂ ਪਾਕਿਸਤਾਨ ਵਾਸਤੇ ਕੀ ਕਰ ਸਕਦੇ, ਤੁਸੀਂ ਇਹ ਆ ਕਰ ਸਕਦੇ ਹੋ ਵੀ ਇਹਨਾਂ ਨੂੰ ਵੀ ਲੱਭੋ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਲੱਭੋ ਤੇ ਉਹਨਾਂ ਤੱਕ ਆਪਣੀ ਫੀਡਬੈਕ ਅਪਣਾਓ, ਉਹਨਾਂ ਨੂੰ ਦੱਸੋ ਵੀ ਇਹ ਕਿੱਡੇ ਬਦਕਾਰ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਨਾਲ ਇਹ ਸਾਰਾ ਕੁਝ ਕੀਤਾ ਹੈ। ਇਹ ਜਿੰਨੇ ਬਿਊਰੋਕਰੇਟ ਨੇ, ਜਿੰਨੇ ਜੱਜ ਨੇ, ਜਿੰਨੇ ਵੀ ਸਹੂਲਤਕਾਰ ਨੇ ਪੂਰੇ ਪ੍ਰੋਸੈਸ ਦੇ, ਉਹਨਾਂ ਦਾ ਜਿੱਥੇ ਜਿੱਥੇ ਤੁਹਾਨੂੰ ਕੋਈ ਜੀ ਲੱਭਦਾ ਉਹਨੂੰ ਪੈਗਾਮ, ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ ਕਾਨੂੰਨ ਨਹੀਂ ਤੋੜਨਾ, ਆਪਣਾ ਨੁਕਸਾਨ ਨਹੀਂ ਕਰਨਾ, ਤੁਸੀਂ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆਂ ਵਾਇਲੈਂਸ ਵੀ ਨਹੀਂ ਕਰਨਾ, ਕੋਈ ਸ਼ੈ ਕਾਨੂੰਨ ਦੇ ਖਿਲਾਫ ਨਹੀਂ ਕਰਨੀ, ਕਾਨੂੰਨ ਦੇ ਵਿੱਚ ਰਹਿੰਦਿਆਂ ਇਹਨਾਂ ਨੂੰ ਐਸੀ, ਮੇਰਾ ਮਤਲਬ ਹੈ ਵੀ ਇਹਨਾਂ ਦੀ ਪਾਲਿਸ਼ ਮਾਰੋ ਵੀ ਇਹਨਾਂ ਦੀ ਤਬੀਅਤ ਸੈੱਟ ਹੋ ਜਾਏ। ਤੇ ਖੈਰ ਇਹ ਤਾਂ ਜਿਹੜਾ ਹੋਣਾ ਸੀ ਹੋ ਗਿਆ। ਚੌਧਰੀ ਸਾਹਿਬ ਸਾਡੇ ਨੇ ਕਰੋੜਾਂ ਰੁਪਈਆ ਖਰਚ ਕੀਤਾ ਸੀ, ਇੱਕ ਲੌਬੀਇਸਟ ਹਾਇਰ ਕੀਤਾ ਸੀ ਵੀ ਉੱਥੇ ਜਿਹੜੇ ਸਾਡੇ ਪਾਕਿਸਤਾਨੀ, ਤੁਹਾਨੂੰ ਪਤਾ ਹੈ ਕਿ ਇੱਕ ਤਾਂ ਅਸੀਂ ਤੁਹਾਨੂੰ PTI ਦੇ ਲੋਕ ਨਜ਼ਰ ਆਉਂਦੇ ਨਾ, ਸਾਡੇ 'ਚੋਂ ਵੀ ਕਈ ਦੋਸਤ ਜਿਹੜੇ ਨੇ ਉਹ ਕਲਾਬੇ ਮਿਲਾ ਦਿੰਦੇ ਨੇ ਕਿ ਜਨਾਬ ਮੇਰੇ ਵਰਗੇ ਕਈ ਦੋਸਤ ਵੀ ਜੀ ਮੈਂ ਲਾਬੀਇੰਗ ਕਰ ਰਿਹਾ, ਮੈਂ ਕਰ ਰਿਹਾ। ਸਾਡਾ ਕੰਮ ਲਾਬੀਇੰਗ ਨਹੀਂ ਹੈਗਾ, ਨਾ ਅਸੀਂ ਕਦੇ ਕੀਤੀ ਹੈ, ਨਾ ਸਾਡੇ 'ਚੋਂ ਕਿਸੇ ਬੰਦੇ ਦਾ ਐਕਸਪੀਰੀਅੰਸ ਹੈ ਪੂਰੀ PTI 'ਚੋਂ ਜਿਹੜੀ ਅਮਰੀਕਾ 'ਚ ਹੈ ਜਾਂ ਇੱਥੇ ਹੈ। ਅਸੀਂ ਕਦੇ ਪਹਿਲਾਂ ਕੋਈ ਇਫੈਕਟਿਵ ਲਾਬੀਇੰਗ ਨਹੀਂ ਕੀਤੀ। ਹਾਂ ਇਹ ਜ਼ਰੂਰ ਹੈ ਕਿ ਬੜੇ ਸਾਰੇ ਪਾਕਿਸਤਾਨੀ ਨੇ, ਫਿਜ਼ੀਸ਼ੀਅਨ ਸਪੈਸ਼ਲੀ, ਡਾਕਟਰ ਸਪੈਸ਼ਲੀ ਜਿਹੜੇ, ਔਰ ਫਿਰ ਬਿਜ਼ਨਸਮੈਨ ਜਿਹੜੇ ਪਹਿਲਾਂ ਦੀ ਲਾਬੀਇੰਗ ਕਰ ਰਹੇ ਨੇ, ਉਹ ਇਸ ਵੇਲੇ ਕੋਈ ਇਮਰਾਨ ਖਾਨ ਜਾਂ PTI ਨਹੀਂ, ਜੋ ਪਾਕਿਸਤਾਨ ਦੇ ਵਿੱਚ ਸੱਚ ਹੈ, ਹੱਕ ਹੈ, ਉਹਦੇ ਨਾਲ ਖਲੋਤੇ ਨੇ, ਔਰ ਉਹ ਇਮਰਾਨ ਖਾਨ ਹੈ, ਔਰ ਉਹ ਲਾਬੀਇੰਗ ਕਰ ਰਹੇ ਨੇ। ਤੇ ਉਹ ਹੁਣ ਚੌਧਰੀ ਸਾਹਿਬ ਉਹਨਾਂ ਕੋਲ ਡਰ ਕੇ ਤੇ ਨਾ ਆਪਣਾ ਲਾਬੀਇੰਗ ਦੀ ਇੱਕ ਫਰਮ ਹਾਇਰ ਕੀਤੀ। ਉਹ ਪਤਾ ਲੱਗਾ ਵੀ ਉਹ ਮਾਈਕ ਪੋਂਪੀਓ ਦੇ ਬੜੇ ਲਾਗੇ ਸਨ, ਜਿਹੜਾ ਪਿਛਲਾ ਵਜ਼ੀਰ ਖਾਰਜਾ ਸੀ ਉਹਨਾਂ ਦਾ। ਉਹ ਹੁਣ ਟਰੰਪ ਸਾਹਿਬ ਨੇ ਆਖਿਆ ਵੀ ਨਾ ਮੈਂ ਨਿੱਕੀ ਨੂੰ ਲੈਣਾ, ਉਹ ਨਿੱਕੀ ਹੇਲੀ, ਉਹਨੂੰ ਵੀ ਨਹੀਂ ਲੈਣਾ ਮੈਂ, ਤੇ ਮੈਂ ਮਾਈਕ ਪੋਂਪੀਓ ਨੂੰ ਵੀ ਆਪਣੀ ਕੈਬਨਿਟ ਦੇ ਵਿੱਚ ਨਹੀਂ ਲੈਣਾ। ਤੇ ਟਰੰਪ ਸਾਹਿਬ ਨੇ ਉਹ ਦੋਵੇਂ ਫਾਰਿਗ ਕਰ ਦਿੱਤੇ ਨੇ। ਤੇ ਉੱਥੋਂ ਸਾਡਾ ਚੌਧਰੀ ਨਿਜ਼ਾਮਦੀਨ ਵੀ ਸ਼ਦੀਦ ਮਸਲੇ 'ਚ ਆ ਗਿਆ, ਕਿਉਂਕਿ ਰੁਪਈਏ ਵੀ ਭਰ ਦਿੱਤੇ ਤੇ ਅੱਗੋਂ ਕੰਮ ਵੀ ਜਿਹੜਾ ਉਹ ਨਹੀਂ ਹੋਇਆ। ਇਹ ਉਹਨਾਂ ਵਾਸਤੇ ਜਿਹੜਾ ਨਾ ਜੀ ਉਹ ਮਾਮਲਾ ਜਿਹੜਾ ਉਹ ਖਰਾਬ ਹੋ ਗਿਆ। ਅੱਛਾ ਜੀ, ਅੱਗੋਂ ਹੈ ਇੱਕ ਵਕੀਲ ਸਾਹਿਬ ਨਜ਼ਰ ਆਏ ਨੇ, ਉਹਨਾਂ ਆਖਿਆ ਜੀ ਮੈਂ ਕੇਸ ਲੜਨ ਦੇ ਪੈਸੇ ਨਹੀਂ ਲੈਂਦਾ, ਮਨਸ਼ੀਆਤ ਹੀ ਲੈਣਾ ਸਿੱਧਾ ਹੀ। ਇਹ ਵੀ ਠੀਕ ਹੈ ਕੰਮ, ਮੇਰਾ ਮਤਲਬ ਇਹ ਵੀ ਐਲਾਨ ਚੰਗਾ। ਉਹਨਾਂ ਕਿਹਾ ਜੀ ਵੈਸੇ ਤਾਂ ਅੱਜ ਕੱਲ੍ਹ ਜੱਜ ਵੀ ਲੈ ਸਕਦੇ ਨੇ ਜੀ, ਉਹ ਜਿਵੇਂ ਤੁਹਾਨੂੰ ਖਬਰ ਸੁਣਾਈ ਹੈ ਵੀ ਉਹਨਾਂ 11,500 ਉਹਨਾਂ ਕਿਹਾ ਕੈਸ਼ ਹੀ ਦੇ ਦਿਓ, ਅੱਗੋਂ ਵਕੀਲ ਵੇਖ ਲਓ ਉਹਨਾਂ ਕਿਹਾ ਜੀ ਮਨਸ਼ੀਆਤ ਹੀ ਦੇ ਦਿਓ। ਇਹ ਖਬਰ ਜਿਹੜੀ ਉਹ ਸਾਹਮਣੇ ਆਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਆਂਦੇ ਨੇ ਕਿ 5G ਜਿਹੜਾ ਲਾਂਚ ਕਰਨਾ ਹੈ। 5G ਟੈਕਨੋਲੋਜੀ ਜਿਹੜੀ ਹੈ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਖਿਆ ਸੀ ਵੀ ਪਾਕਿਸਤਾਨ 'ਚ ਇੰਟਰਨੈਟ ਤੇਜ਼ ਕਰਨਾ ਹੈ ਤੇ 5G ਜਿਹੜਾ ਉਹਨੂੰ ਲਾਂਚ ਕਰਨਾ ਹੈ। ਤੇ ਦੂਜੇ ਪਾਸੇ VPN ਵੀ ਖਾਖੂ ਗਏ ਨੇ, ਤੁਹਾਡੇ ਸਾਹਮਣੇ ਜੋ ਕੁਝ ਇਹਨਾਂ ਨੇ VPN ਦੇ ਨਾਲ ਕਰ ਦਿੱਤਾ ਹੈ। ਤੇ ਮੇਰਾ ਨਹੀਂ ਖਿਆਲ ਕਿ ਉਹ ਹੁਣ VPN ਜਿਹੜਾ ਚੱਲ ਸਕੇਗਾ। ਅੱਛਾ, ਇੱਥੇ ਇੱਕ ਗੱਲ ਮੈਂ ਭੁੱਲ ਗਿਆ, ਉਹ ਤੁਹਾਨੂੰ ਇਹ ਦੱਸਿਆ ਹੈ ਕਿ ਆਸਿਫ ਜ਼ਰਦਾਰੀ ਸਾਹਿਬ ਦਾ ਪੈਰ ਤਿਲਕਿਆ ਸੀ ਤੇ ਆਖਿਆ ਵੀ ਮੈਂ ਹੁਣ ਮਹੀਨਾ ਉੱਥੇ ਹਾਂ, ਤੇ ਲੇਕਿਨ ਹੁਣ ਉਹ ਕਰਾਚੀ ਆ ਗਏ ਨੇ ਵਾਪਸ। ਤੇ ਮੈਂ ਦੱਸਿਆ ਸੀ ਵੀ ਦੋ ਵਜੂਹਾਤ ਨੇ, ਇੱਕ ਤਾਂ ਪੁੱਤਰ ਨੂੰ ਵਜ਼ੀਰ ਆਜ਼ਮ ਬਣਾਉਣਾ, ਦੂਜਾ ਚਾਈਨਾ ਦਾ 4 ਤਾਰੀਖ ਨੂੰ ਵਿਜ਼ਿਟ ਸੀ। ਤੇ ਉਹ ਚਾਈਨਾ ਨਾਲ ਇਹ ਜਿਹੜੇ ਮਾਮਲਾਤ ਖਰਾਬ ਕਰਤੇ ਸਨ ਸਾਗਡਾਰ ਸਾਹਿਬ ਨੇ, ਐਵੇਂ ਹੀ ਇੱਕ ਬੱਕਰੇ ਬੁਲਾ ਕੇ ਤੇ ਉਸ ਤੋਂ ਬਾਅਦ ਵਿਜ਼ਿਟ ਹੋ ਗਏ ਸਨ। ਸਾਗਡਾਰ ਸਾਹਿਬ ਦਾ ਪੁਰਾਣਾ ਕੰਮ ਹੈ ਫੋਕੀਆਂ ਫੜਾ ਮਾਰਨੀਆਂ ਤੇ ਆਪਣੀ ਵੀ ਫਿਰ ਦੁਰਸਤਗੀ ਕਰਵਾਉਣੀ ਤੇ ਦੂਜਿਆਂ ਦੀ ਵੀ ਕਰਾਉਣੀ। ਉਹ ਉਸ ਵਜ੍ਹਾ ਤੋਂ ਵੀ ਜ਼ਰਦਾਰੀ ਸਾਹਿਬ ਚਾਈਨਾ ਨਹੀਂ ਸੀ ਜਾਣਾ ਚਾਹੁੰਦੇ ਤੇ ਉਹ ਵਿਚਾਰੇ ਉੱਥੋਂ ਭੱਜ ਗਏ ਨੇ। ਤੇ ਇਹ ਦੋ ਵਜੂਹਾਤ ਸਨ, ਉਹਨਾਂ ਨੇ ਆਪਣੇ ਆਪ ਨੂੰ ਉੱਥੋਂ ਲੇਟ ਕੀਤਾ ਤੇ ਹੁਣ ਚੁੱਪ ਕਰਕੇ ਆ ਗਏ। ਤੇ ਜਿਵੇਂ ਕੁੜਕ ਮੱਲੀ ਹੋਈ ਮੁਰਗੀ ਹੁੰਦੀ ਹੈ, ਆਰਾਮ ਨਾਲ ਉੱਥੇ ਪ੍ਰੈਜ਼ੀਡੈਂਸੀ ਦੇ ਵਿੱਚ ਪਹਿਲਾਂ ਕਰਾਚੀ ਆਏ ਨੇ, ਉੱਥੋਂ ਹੁਣ ਇਸਲਾਮਾਬਾਦ ਆਉਣਗੇ ਤੇ ਚੁੱਪ ਕਰਕੇ ਬੈਠੇ ਰਹਿਣਗੇ। ਬਹਰਹਾਲ ਇਹ ਜਿਹੜੇ ਸਾਰਾ ਟੱਬਰ ਬਾਹਰ ਗਿਆ, ਇਹਨਾਂ ਵੀ ਥੋੜ੍ਹੇ ਦਿਨਾਂ 'ਚ ਵਾਪਸ ਆ ਜਾਣਾ। ਇਹ ਆਪਣੀ ਜਸੂਸੀ ਕਰਨ ਗਏ ਨੇ ਇੱਕ ਦੂਜੇ ਦੇ ਉੱਤੇ ਹੀ, ਤੇ ਮਸ਼ਵਰਾ ਕਰਨ ਗਏ ਨੇ। ਬਾਕੀ ਇਹਨਾਂ ਦੇ ਪੱਲੇ ਹੈ ਕੁਝ ਨਹੀਂ, ਜੋ ਕਰਨ ਡਿਆ ਉਹ ਚੌਧਰੀ ਕਰਨ ਡਿਆ। ਤੇ ਚੌਧਰੀ ਵੀ ਇਸ ਵੇਲੇ ਢੇਰ ਸਾਰਾ ਪਰੇਸ਼ਾਨ ਹੈ, ਕਿਉਂਕਿ ਨਾ ਆਵਾਮ ਕਾਬੂ ਆਉਣ ਡਈ ਹੈ, ਨਾ ਆਵਾਮ ਦਾ ਲੀਡਰ ਇਮਰਾਨ ਖਾਨ ਕਾਬੂ ਆਉਣ ਡਿਆ ਹੈ, ਤੇ ਨਾ ਕੋਈ ਹੋਰ ਸ਼ੈ ਕਾਬੂ ਆਉਣ ਡਈ ਹੈ। ਤੇ ਉੱਤੋਂ ਬਾਹਰ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਨੇ। ਬਹਰਹਾਲ ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।